ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 16 ਜੁਲਾਈ ਤੇ ਪਾਕਿਸਤਾਨ ਦੇ ਵਿੱਚ ਬੁੱਧ ਦੀ ਰਾਤ। ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਦੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹ 'ਤੇ ਅਸੀਂ ਚਾਨਣ ਪਾਉਣਾ ਉਹ ਚੜ੍ਹਦੇ ਪੰਜਾਬ ਦੀ ਖਬਰ ਹੈ ਤੇ ਖਬਰ ਹੈ ਫੌਜਾ ਸਿੰਘ। ਹਾਂਜੀ, ਫੌਜਾ ਸਿੰਘ 2 ਦਿਨ ਪਹਿਲਾਂ ਇੰਤਕਾਲ ਕਰ ਗਿਆ, ਪਰ ਜਾਂਦਿਆਂ ਜਾਂਦਿਆਂ ਇਹੋ ਜਿਹੀ ਤਾਰੀਖ ਲਿਖ ਗਿਆ ਹੈ ਜਿਹੜੀ ਮੇਰਾ ਖਿਆਲ ਆਉਣ ਵਾਲੇ ਕਿਸੇ ਵੀ ਬੰਦੇ ਕੋਲੋਂ ਬਰਾਬਰ ਕਰਨੀ ਥੋੜ੍ਹੀ ਔਖੀ ਹੋਏਗੀ। ਫੌਜਾ ਸਿੰਘ ਇਹ ਵੀ ਦੱਸ ਗਿਆ ਕਿ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ। ਇਹੋ ਜਿਹੀ ਤਾਰੀਖ ਫੌਜਾ ਸਿੰਘ ਜੀ 114 ਸਾਲਾਂ ਦੀ ਉਮਰ ਦੇ ਵਿੱਚ ਮਰੇ ਨੇ, ਲੇਕਿਨ ਮਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਇਹੋ ਜਿਹੀ ਜ਼ਿੰਦਗੀ, ਮੈਂ ਆਖਾਂਗਾ ਆਖਰੀ ਆਪਣੇ 15-20 ਸਾਲਾਂ ਦੇ ਵਿੱਚ ਜੀ ਕੇ ਵਿਖਾਈ ਹੈ ਜਿਹੜੀ ਕਿਸੇ ਨੇ ਸੋਚੀ ਵੀ ਨਹੀਂ ਹੋਏਗੀ। ਬਲਕਿ ਪਹਿਲਾਂ ਉਹਨਾਂ ਨੇ ਆਪ ਵੀ ਨਹੀਂ ਸੀ ਸੋਚੀ ਕਿ ਉਹ ਇਹੋ ਜਿਹੇ ਕੰਮ ਕਰ ਸਕਦੇ ਨੇ। ਉਹਨਾਂ ਦੀ ਥੋੜ੍ਹੀ ਜਿਹੀ ਤੁਹਾਨੂੰ ਤਾਰੀਖ ਦੱਸਦੇ ਹਾਂ ਅਤੇ ਫਿਰ ਦੱਸਦੇ ਹਾਂ ਵੀ ਉਹਨਾਂ ਕੀਤਾ ਕੀ ਹੈ ਅਤੇ ਇਸ ਵੇਲੇ ਕਿਉਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰੀ ਹੈ ਫੌਜਾ ਸਿੰਘ ਦੀ, ਔਰ ਫੌਜਾ ਸਿੰਘ ਦੇ ਮਰਨ ਦੇ ਉੱਤੇ ਕਿਉਂ ਇਸ ਵੇਲੇ ਪੂਰੀ ਦੁਨੀਆ ਦਾ ਮੀਡੀਆ ਜਿਹੜਾ ਉਹ ਉਹਨਾਂ ਨੂੰ ਕਵਰ ਕਰ ਰਿਹਾ। 1911 ਦੇ ਵਿੱਚ ਫੌਜਾ ਸਿੰਘ ਜੀ ਜੰਮੇ ਸਨ ਚੜ੍ਹਦੇ ਪੰਜਾਬ ਦੇ ਸ਼ਹਿਰ ਜਲੰਧਰ ਦੇ ਵਿੱਚ। ਔਰ ਜਿਸ ਵੇਲੇ ਫੌਜਾ ਜੀ ਜੰਮੇ ਸਨ ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਈ ਬੱਚੇ ਜਿਹੜੇ ਬਿਲਕੁਲ ਹੀ ਕਾਂਗੜੀ ਹੁੰਦੇ ਨੇ, ਬਹੁਤ ਹੀ ਕਮਜ਼ੋਰ ਹੁੰਦੇ ਨੇ, ਅਤੇ ਉਹਨਾਂ ਨੂੰ ਡੰਡਾ ਹੀ ਆਖਦੇ ਸਨ ਲੋਕ, ਕਿਉਂਕਿ ਲੱਤਾਂ ਬਹੁਤੀਆਂ ਪਤਲੀਆਂ ਸਨ, ਇੱਕ ਦੂਜੇ 'ਚ ਭਿੜਦੀਆਂ ਵੀ ਸਨ ਅਤੇ ਤੁਰਿਆ ਵੀ ਸਹੀ ਤਰ੍ਹਾਂ ਨਹੀਂ ਸੀ ਜਾਂਦਾ। ਅਤੇ ਫੌਜਾ ਜੀ ਇੰਨੇ ਕੁ ਕਮਜ਼ੋਰ ਸਨ ਵੀ 5 ਸਾਲਾਂ ਦੀ ਉਮਰ ਦੇ ਵਿੱਚ ਚੱਲਣਾ ਸ਼ੁਰੂ ਕੀਤਾ ਸੀ। 5 ਸਾਲ ਫੌਜਾ ਜੀ ਜਿਹੜੇ ਨੇ ਉਹ ਤੁਰੇ ਹੀ ਨਹੀਂ ਸਨ। ਤੁਹਾਨੂੰ ਪਤਾ ਬੱਚੇ ਤਾਂ ਚੱਲਣਾ ਜਲਦੀ ਸ਼ੁਰੂ ਕਰ ਦਿੰਦੇ ਨੇ। ਫੌਜਾ ਜੀ 5 ਸਾਲਾਂ ਦੀ ਉਮਰ ਦੇ ਵਿੱਚ ਚੱਲਣਾ ਸ਼ੁਰੂ ਹੋਏ ਸਨ ਅਤੇ ਉਹਨਾਂ ਨੂੰ ਪਿੰਡ ਵਾਲੇ ਡੰਡਾ ਹੀ ਕਹਿੰਦੇ ਸਨ, ਸੋਟੀ ਕਹਿੰਦੇ ਸਨ। ਉਹਦੀ ਵਜ੍ਹਾ ਹੈ ਕਿ ਬਹੁਤ ਵਜ਼ਨ ਘੱਟ ਸੀ, ਲੱਤਾਂ ਬਹੁਤ ਪਤਲੀਆਂ ਸਨ। ਬਹਰਹਾਲ ਜ਼ਿੰਦਗੀ ਇੰਝ ਹੀ ਲੰਘਦੀ ਰਹੀ ਫੌਜਾ ਜੀ ਦੀ। ਫੌਜਾ ਜੀ ਜਿਸ ਵੇਲੇ ਪਹੁੰਚੇ 99 ਸਾਲ ਦੀ ਉਮਰ, 89 ਈਅਰ ਓਲਡ ਹੋਏ। ਤਾਂ ਉਸ ਅੱਗੇ ਪਿੱਛੇ ਉਹਨਾਂ ਦੀ 89 ਤੋਂ ਪਹਿਲੇ ਜ਼ਾਹਿਰ ਹੈ ਜੋ 80 ਤੋਂ 80 ਤੋਂ 89 ਈਅਰ ਉਹਨਾਂ ਦੀ ਜਿਹੜੀ ਏਜ ਸੀ ਉਹਦੇ ਵਿੱਚ ਉਹਨਾਂ ਦੀ ਬੀਵੀ ਦਾ ਵੀ ਇੰਤਕਾਲ ਹੋ ਗਿਆ ਅਤੇ ਉਹਨਾਂ ਦੇ ਇੱਕ ਪੁੱਤਰ ਦਾ ਵੀ ਇੰਤਕਾਲ ਹੋ ਗਿਆ। ਇਹਨਾਂ ਦੋਵਾਂ ਗੱਲਾਂ ਨੇ ਫੌਜਾ ਜੀ ਦੇ ਉੱਤੇ ਬੜਾ ਗਹਿਰਾ ਅਸਰ ਛੱਡਿਆ ਅਤੇ 89 ਈਅਰਸ ਦੀ ਏਜ ਦੇ ਵਿੱਚ ਉਹਨਾਂ ਨੇ ਦੌੜ ਲਾਉਣੀ ਸ਼ੁਰੂ ਕਰ ਦਿੱਤੀ। ਹਾਂਜੀ, ਉਹਨਾਂ ਨੇ ਆਖਿਆ ਵੀ ਮੈਂ ਹੁਣ ਦੌੜਨਾ ਹੈ। ਉਹਨਾਂ ਮੈਰਾਥਨ ਜਿਹੜੀਆਂ ਨੇ ਰੇਸਾਂ ਦੁਨੀਆ ਦੇ ਵਿੱਚ ਉਹ ਖੇਡਣੀਆਂ ਸ਼ੁਰੂ ਕਰ ਦਿੱਤੀਆਂ। 100 ਸਾਲ ਦੀ ਉਮਰ ਦੇ ਵਿੱਚ ਜਦੋਂ ਪੂਰੇ 100 ਸਾਲ ਦੀ ਉਹਨਾਂ ਦੀ ਉਮਰ ਹੋਈ, ਔਰ ਇਹ ਸਾਲ ਸੀ 2011। ਮੈਂ ਤੁਹਾਨੂੰ ਦੱਸਿਆ ਵੀ 1911 'ਚ ਉਹ ਜਲੰਧਰ 'ਚ ਜੰਮੇ ਸਨ, ਚੜ੍ਹਦੇ ਪੰਜਾਬ ਦੇ ਸ਼ਹਿਰ 'ਚ। ਉਸ ਵੇਲੇ ਤੁਹਾਨੂੰ ਪਤਾ ਰਿਕਾਰਡ ਸ਼ਿਕਾਰਡ ਨਹੀਂ ਸੀ ਹੁੰਦੇ। ਤੁਹਾਡੇ ਤੋਂ ਕਈਆਂ ਨੂੰ ਹੈਰਾਨੀ ਹੋਏਗੀ ਆ, ਮੇਰਾ ਖਿਆਲ 1960 ਤੋਂ ਪਹਿਲਾਂ ਨਿਕਾਹਨਾਮੇ ਵੀ ਕੋਈ ਨਹੀਂ ਸੀ ਹੁੰਦੇ। ਬਸ ਇੰਝ ਹੀ ਸੀ ਕੰਮ, ਜਿਹੜਾ ਜਿਹਦੇ ਨਾਲ ਰਹਿਣ ਡਿਆ ਉਹ ਕੰਮ ਚੱਲਣ ਡਿਆ, ਜਾਂ ਗਵਾਹ ਸ਼ਵਾਹ ਜਿਹੜੇ ਹੁੰਦੇ ਸਨ ਉਹ ਦੱਸਦੇ ਸਨ ਵੀ ਫਲਾਣੇ ਦੇ ਘਰ ਵਾਲੀ ਹੈ ਜਾਂ ਫਲਾਨੀ ਦੇ ਘਰ ਵਾਲਾ। ਬਸ ਇੰਝ ਹੀ ਦੁਨੀਆ ਦੇ ਹਿਸਾਬ ਨਾਲ ਹੀ ਕੰਮ ਚੱਲਦਾ ਸੀ, ਮਤਲਬ ਦੱਸ ਪੁੱਛ ਕੇ ਹੀ, ਕੋਈ ਕਾਗਜ਼ ਵਰਕਾ ਪਤਾ ਕੋਲ ਕੋਈ ਨਹੀਂ ਸੀ ਹੁੰਦਾ। ਇਸੇ ਤਰੀਕੇ ਨਾਲ ਤੁਸੀਂ ਅਕਸਰ ਆਪਣੇ ਬਜ਼ੁਰਗਾਂ ਨੂੰ ਵੇਖਿਆ ਹੋਏਗਾ, ਬਹੁਤਿਆਂ ਦੀ ਤਾਰੀਖ ਪਦਾਇਸ਼ ਜਿਹੜੇ ਸਾਡੇ ਬਜ਼ੁਰਗ ਨੇ ਉਹ ਇੱਕ ਨਾਦਰਾ ਵਾਲੇ ਆਪੇ ਠੋਕੀ ਆਉਂਦੇ ਨੇ। 1946, 1947, 1950, 1955। ਉਹਦੀ ਵਜ੍ਹਾ ਵੀ ਪਿੰਡਾਂ ਦੇ ਵਿੱਚ ਕਿਹਦੀ ਉਸ ਵੇਲੇ ਜਨਮ ਪੱਤਰੀ ਬਣਦੀ ਸੀ ਅਤੇ ਕਿਹਦਾ ਬਰਥ ਸਰਟੀਫਿਕੇਟ ਬਣਦਾ ਸੀ, ਅੰਦਰਾਜ ਹੀ ਕਿਸੇ ਦਾ ਨਹੀਂ ਸੀ ਹੁੰਦਾ। ਲੋਕਾਂ ਨੂੰ ਤਾਂ ਅਣਜਾਣਿਆਂ ਦੇ ਆਪਣਿਆਂ ਦੇ ਨਾਵਾਂ ਦਾ ਨਹੀਂ ਸੀ ਪਤਾ ਹੁੰਦਾ। ਉਦੋਂ ਦੀ ਗੱਲ ਕਰਦੇ, ਹੁਣ ਕਈਆਂ ਨਹੀਂ ਪਤਾ, ਯਕੀਨ ਕਰੋ, ਅਣਜਾਣਿਆਂ ਦੇ ਨਾਵਾਂ ਦਾ, ਅਤੇ ਉਦੋਂ ਕੀ ਹੋਣਾ ਸੀ। ਬਹਰਹਾਲ ਮੁਖਤਸਰ ਇਹ ਹੈ ਕਿ ਕੋਈ ਡਾਕੂਮੈਂਟ ਨਹੀਂ ਸੀ ਹੁੰਦਾ। ਅਤੇ ਜਦੋਂ ਫੌਜਾ ਜੀ ਨੇ 2011 ਦੇ ਵਿੱਚ ਕੈਨੇਡਾ ਦੇ ਵਿੱਚ ਉਹ ਰੇਸ ਜਿੱਤੀ, ਅਤੇ ਉਹਨਾਂ ਦਾ ਨਾਂ ਤਾਂ ਵੈਸੇ ਗਿਨੀਜ਼ ਜਿਹੜਾ ਉਹ ਵਰਲਡ ਰਿਕਾਰਡ ਦੀ ਕਿਤਾਬ ਹੈ ਉਹਦੇ 'ਚ ਆਉਣਾ ਚਾਹੀਦਾ ਸੀ, ਪਰ ਉਹਨਾਂ ਦੇ ਕੋਲ ਬਰਥ ਸਰਟੀਫਿਕੇਟ ਨਹੀਂ ਸੀ ਹੈਗਾ ਜਿੱਥੋਂ ਪ੍ਰੂਵ ਕਰਦੇ ਕਿ ਉਹਨਾਂ ਦੀ ਉਮਰ 100 ਸਾਲ ਹੋ ਗਈ। ਇਸ ਲਈ ਉਹਨਾਂ ਦਾ ਨਾਂ ਤਾਂ ਉਸ ਕਿਤਾਬ 'ਚ ਨਹੀਂ ਲਿਖਿਆ ਗਿਆ, ਲੇਕਿਨ ਪੂਰੀ ਦੁਨੀਆ ਨੂੰ ਪਤਾ ਹੈ ਵੀ 100 ਸਾਲ ਦੀ ਉਮਰ 'ਚ 89 'ਤੇ ਉਹਨਾਂ ਦੌੜਨਾ ਸ਼ੁਰੂ ਕੀਤਾ ਸੀ, ਪ੍ਰੈਕਟਿਸ ਸ਼ੁਰੂ ਕੀਤੀ ਸੀ। 100 ਸਾਲ ਦੀ ਉਮਰ 'ਤੇ ਜਾ ਕੇ ਉਹਨਾਂ ਨੇ ਇਹ ਰੇਸ ਜਿੱਤੀ। ਮੇਰੇ ਖਿਆਲ 6 ਘੰਟੇ ਦੌੜਦੇ ਰਹੇ ਸਨ ਕਿ 8 ਘੰਟੇ ਦੌੜਦੇ ਰਹੇ ਸਨ। ਲੰਮੀ ਮੈਰਾਥਨ ਰੇਸ ਸੀ ਅਤੇ ਉਹਦੇ ਵਿੱਚ ਉਹਨਾਂ ਰੇਸ ਜਿੱਤੀ 2011 ਦੇ ਵਿੱਚ, ਔਰ ਪੂਰੀ ਦੁਨੀਆ ਦੇ ਵਿੱਚ ਰਿਕਾਰਡ ਕਾਇਮ ਕੀਤਾ। ਉਸ ਤੋਂ ਬਾਅਦ ਵੀ ਉਹ ਰੇਸਾਂ ਖੇਡਦੇ ਰਹੇ, ਮਤਲਬ ਕਿ ਜਿੱਤਦੇ ਰਹੇ, ਭੱਜਦੇ ਰਹੇ। ਹੁਣ ਵੀ ਥੋੜ੍ਹੀ ਦੇਰ ਪਹਿਲੇ ਤੱਕ ਉਹਨਾਂ ਕੋਈ ਰੇਸ ਜਿਹੜੀ ਭੱਜੀ ਸੀ। ਹੁਣ ਉਹਨਾਂ ਦੀ ਉਮਰ ਹੋ ਗਈ ਸੀ 114 ਸਾਲ। ਕਿੰਨੀ ਜੀ? 114 ਸਾਲ ਦੀ ਉਮਰ 'ਚ ਉਹ ਉੱਥੇ ਹੀ ਆਪਣੇ ਪਿੰਡ ਹੀ ਜਲੰਧਰ ਹੀ, ਉੱਥੇ ਹੀ ਉਹਨਾਂ ਨੂੰ ਕਿਸੇ ਨੇ ਗੱਡੀ ਮਾਰੀ, ਹਿੱਟ ਐਂਡ ਰਨ, ਮਤਲਬ ਕਿ ਗੱਡੀ ਥੱਲੇ ਦੇ ਕੇ ਅਤੇ ਉਹਨਾਂ ਨੂੰ ਮਾਰ ਛੱਡਿਆ। ਬਹਰਹਾਲ ਇੱਕ ਲੈਜੈਂਡ ਸੀ ਚੜ੍ਹਦੇ ਪੰਜਾਬ ਦਾ, ਜਿਹਦਾ ਪੂਰੀ ਦੁਨੀਆ ਜਿਹਦੀ ਚੜ੍ਹਾਈ ਰਹੀ ਹੈ, ਜਿਹਦਾ ਪੂਰੀ ਦੁਨੀਆ ਨੇ ਜਿਹਦੀ ਗੱਲਬਾਤ ਕੀਤੀ ਹੈ, ਕਿਉਂਕਿ ਬਾਬਾ ਜੀ ਨੇ 99 ਸਾਲ ਦੀ ਉਮਰ 'ਚ ਦੋਹਰੇ ਇੱਕ ਨਵੀਂ ਜ਼ਿੰਦਗੀ ਜੀ, ਔਰ ਇਹੋ ਜਿਹੀ ਜ਼ਿੰਦਗੀ ਜੀ ਜਿਹੜੀ ਦੁਨੀਆ ਦੀ ਤਾਰੀਖ ਦੇ ਵਿੱਚ ਬੜੇ ਸੁਨਹਿਰੀ ਹਰੂਫਾਂ ਨਾਲ ਲਿਖੀ ਜਾਏਗੀ। ਫੌਜਾ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਚਲੋ ਜਿਹੜਾ ਵੀ ਰਿਕਾਰਡ ਬਣਾਇਆ, ਲੇਕਿਨ ਸਾਡੇ ਵਾਸਤੇ ਇੱਕ ਸਬਕ ਛੱਡ ਗਏ ਨੇ ਕਿ ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ। ਤੁਸੀਂ ਜਿਹੜੇ ਵੀ ਆਪਣੇ ਫੈਸਲੇ ਕਰਨੇ ਨੇ ਉਹ ਇਹ ਨਾ ਸੋਚਿਆ ਕਰੋ ਵੀ ਹੁਣ ਬਹੁਤੇ ਬੁੱਢੇ ਠੇਰੇ ਹੋ ਗਏ,
ਫੌਜਾ ਜੀ ਦੀ ਉਮਰ ਵੇਖ ਲਓ, 114 ਦੇ ਉੱਤੇ ਵੀ ਉਹ ਖੇਡਾਂ ਖੇਡਦੇ ਰਹੇ ਨੇ ਔਰ ਇਹੋ ਜਿਹੀਆਂ ਖੇਡਾਂ ਖੇਡ ਕੇ ਗਏ ਨੇ, ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਕਿ ਦੁਨੀਆ ਜਿਹੜੀ ਉਹਨਾਂ ਦੇ ਸਾਰੇ ਕੰਮ ਨੂੰ ਚੇਤਾ ਰੱਖੇਗੀ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਆਉਣੇ। ਇਹ ਤਾਂ ਚਲੋ ਹੋ ਗਿਆ, ਫੌਜਾ ਜੀ ਦੀ ਗੱਲ ਤੇ ਅਸੀਂ ਤੁਹਾਡੇ ਨਾਲ ਸਾਰੀ ਕਰ ਦਿੱਤੀ। ਅਗਲੀ ਖਬਰ ਇਹ ਹੈ ਕਿ ਸਾਡੇ ਬਹੁਤ ਹੀ ਮੁਹਤਰਮ ਜਿਹੜੇ ਲੋਕ ਨੇ, ਵਜ਼ੀਰ ਨੇ, ਉਹ ਇੱਕ ਗੱਲ ਭੁੱਲ ਜਾਂਦੇ ਨੇ ਕਿ ਜਦੋਂ ਇੱਕ ਆਮ ਬੰਦੇ ਨਾਲ ਇੱਕ ਟ੍ਰੈਜਡੀ ਹੁੰਦੀ ਹੈ ਨਾ, ਕਿਸੇ ਵੀ ਆਮ ਬੰਦੇ ਨਾਲ ਕੋਈ ਧੱਕਾ ਹੁੰਦਾ ਹੈ, ਕਿਸੇ ਵੀ ਆਮ ਬੰਦੇ ਨਾਲ ਕੋਈ ਮਸਲਾ ਬਣਦਾ ਹੈ, ਅਤੇ ਸਾਡਾ ਕੰਮ ਠੀਕ ਹੈ, ਸਿਆਸਤਦਾਨ ਨੇ ਸਿਆਸਤ ਵੀ ਕਰਨੀ, ਉਹਨੇ ਆਪਣੀ ਮਾਈਲੇਜ ਵੀ ਲੈਣੀ, ਆਪਣਾ ਨਾਮ ਵੀ ਬਣਾਉਣਾ, ਇਹ ਉਹਦੀ ਵੀ ਲੋੜ ਹੈ, ਲੇਕਿਨ ਉਹਦਾ ਕੰਮ ਹੁੰਦਾ ਵੀ ਜਿਹਨੂੰ ਫੱਟ ਲੱਗਾ ਨਾ ਉਹਦੇ ਉੱਤੇ ਮਰਮ ਰੱਖੇ, ਉਸ ਫੱਟ ਦੇ ਉੱਤੇ ਮਰਮ ਰੱਖੇ, ਨਾ ਕਿ ਉਹਨੂੰ ਉਸ ਫੱਟ ਨੂੰ ਹੋਰ ਖੋਲ੍ਹਦਾ, ਉਹਨੂੰ ਹੋਰ ਐਕਸਪੋਜ਼ ਕਰਦਾ। ਲੇਕਿਨ ਇਹ ਇੱਕ ਬੱਚੀ ਹੈ ਤੇ ਮੇਰਾ ਨਹੀਂ ਸਮਝ ਕਿ ਜਾਣ ਕੇ ਕਰਦੀ ਹੋਏਗੀ ਜਾਂ ਪਤਾ ਨਹੀਂ ਜਾਣ ਕੇ ਕਰਦੀ, ਏਡੀ ਕਮਲੀ ਹੈ ਇਹਨਾਂ ਪਰਵੇਜ਼ ਭੱਟ। ਇਹਨੂੰ ਮਰੀਮ ਨਵਾਜ਼ ਨੇ ਕੋਈ ਅਹੁਦਾ ਨਹੀਂ ਦਿੱਤਾ, ਮਤਲਬ ਬਾਕੀ ਤੇ ਵਜ਼ੀਰ ਬਣਾਤੀਆਂ ਨੇ, ਇਹ ਥੋੜ੍ਹੀ ਝੱਲੀ ਹੈ ਉਹਨਾਂ ਦੇ ਵਿੱਚੋਂ, ਕਮਲੀ ਜਿਹੀ ਹੈ, ਲੱਗਦੀ ਨਹੀਂ ਤੁਹਾਨੂੰ ਲੇਕਿਨ ਹੈ ਝੱਲੀ ਹੈ ਵਿਚਾਰੀ ਉਹਨਾਂ ਦੂਸਰੀਆਂ ਦੀ ਨਿਸਬਤ। ਉਹ ਤਾਂ ਤੁਹਾਨੂੰ ਪਤਾ ਕਿ ਬਾਜੀਆਂ ਸਾਡੀਆਂ ਕਲਾਕਾਰ ਨੇ ਨਾ ਪੂਰੀਆਂ, ਉਹ 'ਤੇ ਜਿਹੜਾ ਉਹ ਮੇਰਾ ਮਤਲਬ ਹੈ ਕਿ ਗੋਟੀ ਕਿਨਾਰੀ ਹਰ ਸ਼ੈ ਆਪੇ ਹੀ ਲਾ ਲੈਂਦੀਆਂ ਨੇ ਅਤੇ ਲਾ ਵੀ ਲੈਂਦੀਆਂ ਨੇ, ਅਤੇ ਉਹ ਇਹ ਜਿਹੜੀ ਇਹਨੇ ਥੋੜ੍ਹੀ ਜਿਹੀ ਕਮਲੀ ਹੈ ਉਹਨਾਂ 'ਚੋਂ। ਇਹਨੂੰ ਉਹਨਾਂ ਨੇ ਕਿਹਾ ਵੀ ਚੱਲ ਤੂੰ ਫਿਰਿਆ ਤੁਰਿਆ ਕਰ, ਤੂੰ ਜਿਹੜਾ ਕੋਈ ਬੰਦਾ ਬਿਮਾਰ ਸ਼ਿਮਾਰ ਹੋ ਜਾਏ ਉਹਦਾ ਘਰ ਪਤਾ ਲੈ ਆਇਆ ਕਰ, ਕੋਈ ਮਰ ਜਾਏ ਤਾਂ ਉਹਦਾ ਚਲੇ ਜਾਇਆ ਕਰ, ਤੂੰ ਐਵੇਂ ਹੀ ਉੱਥੇ ਜਾ ਕੇ ਬਿਆਨ ਦੇ ਦਿਆ ਕਰ ਮੈਨੂੰ ਮਰੀਮ ਸਾਹਿਬਾ ਨੇ ਘੱਲਿਆ। ਹਾਲਾਂਕਿ ਵਿਚਾਰੀ ਦੀ ਮਰੀਮ ਨਾਲ ਮੁਲਾਕਾਤ ਨਹੀਂ ਹੁੰਦੀ 3-3 ਮਹੀਨੇ, ਅਤੇ ਇਹਨੂੰ ਕਿੱਥੋਂ ਘੱਲਣਾ ਮਰੀਮ ਨੇ। ਲੇਕਿਨ ਬਹਰਹਾਲ ਇਹ ਜਿੱਥੇ ਵੀ ਕਿਸੇ ਬੱਚੀ ਦਾ ਰੇਪ ਹੋ ਜਾਂਦਾ, ਕਿਸੇ ਦਾ ਵੀ ਕੋਈ ਕਿਸੇ ਨਾਲ ਜ਼ਿਆਦਤੀ ਹੋ ਜਾਂਦੀ, ਕਿਸੇ ਦੀ ਇੱਜ਼ਤ ਲੁੱਟ ਲਈ ਜਾਂਦੀ ਹੈ, ਉੱਥੇ ਅਪੜ ਜਾਂਦੀ ਹੈ। ਹੁਣ ਇਹ ਛੋਟੀ ਜਿਹੀ ਬੱਚੀ ਹੈ, ਉਹਦੀ ਇੱਜ਼ਤ ਲੁੱਟੀ ਗਈ, ਕਸੂਰ ਦੇ ਵਿੱਚ ਜਾ ਪਹੁੰਚੀ ਹੈ, ਥੋੜ੍ਹੇ ਦਿਨ ਪਹਿਲਾਂ ਕਿਤੇ ਹੋਰ ਪਹੁੰਚੀ ਸੀ, ਥੋੜ੍ਹੇ ਦਿਨ ਅੱਛਾ ਫਿਰ ਜਾਂਦੀ, ਫਿਰ ਫਿਲਮਾਂ ਬਣਾਉਂਦੀ ਉੱਥੇ। ਚੇਤੇ ਕਰੋ ਹਾਫਜ਼ਾਬਾਦ ਦੇ ਵਿੱਚ ਇੱਕ 9 ਵਿਆਹਤਾ ਜਿਹੜਾ ਦੁਲਹਾ ਦੁਲਹਨ ਸਨ, ਉਹਨਾਂ ਦਾ ਇੱਕ ਪੂਰੇ ਗੈਂਗ ਨੇ ਰਲ ਕੇ ਉਹਨਾਂ ਦੀ ਇੱਜ਼ਤ ਲੁੱਟੀ ਸੀ, ਚੇਤੇ ਹੋਏਗਾ ਤੁਹਾਨੂੰ। ਔਰ ਬਾਅਦ ਦੇ ਵਿੱਚ ਉਹਨਾਂ 'ਚੋਂ ਕੁਛ ਪੁਲਿਸ ਮੁਕਾਬਲੇ 'ਚ ਮਰੇ ਵੀ ਸਨ। ਇਹਨਾਂ ਨੇ ਉਹਨਾਂ ਨਾਲ ਵੀ ਮੁਲਾਕਾਤ ਕਰਨੀ ਸੀ, ਅਤੇ ਇਹ ਬੀਬੀ ਹਾਫਜ਼ਾਬਾਦ ਪਹੁੰਚ ਗਈ ਅਤੇ ਉਸ ਬੱਚੀ ਨੂੰ ਬਾਕਾਇਦਾ ਬੁਲਾ ਕੇ DCO ਜਾਂ ਜਿਹੜਾ ਵੀ ਦਫ਼ਤਰ ਸੀ ਉੱਥੇ ਬੁਲਾ ਕੇ ਉਹਦੇ ਨਾਲ ਮੁਲਾਕਾਤ ਕੀਤੀ, ਅਤੇ ਉਹਦੀ ਵੀ ਫਿਲਮ ਬਣਾਈ। ਹਾਲਾਂਕਿ ਉਹ ਬੱਚੀ ਨੇ ਆਪਣੇ ਆਪ ਨੂੰ ਖੁਫੀਆ ਰੱਖਿਆ ਸੀ, ਪਰ ਇਹਨੇ ਉਹਨੂੰ ਮਜਬੂਰ ਕੀਤਾ ਕਿ ਤੂੰ ਇੱਥੇ ਆ ਅਤੇ ਮੈਨੂੰ ਮਿਲ। ਇਹਨੂੰ ਡੱਕੋ ਬਈ ਕੋਈ ਬੰਦਾ, ਮੈਂ ਨੂਨ ਲੀਗ ਵਾਲਿਆਂ ਕੋਲ ਕਹਿਣਾ, ਬੜੇ ਬੜੇ ਉੱਥੇ ਸਿਆਣੇ ਬੰਦੇ ਨੇ ਨੂਨ ਲੀਗ ਦੇ ਵਿੱਚ ਵੀ, ਮੈਂ ਹੱਥ ਜੋੜ ਕੇ ਤੁਹਾਡੇ ਕੋਲ ਰਿਕੁਐਸਟ ਕਰਦਾ ਵੀ ਇਹ ਭੈਣ ਸਾਡੀ ਜਿਹੜੀ ਬੱਕਰੀ ਤਰ੍ਹਾਂ ਕਿਸੇ ਪਾਸੇ ਵੀ ਤੁਰ ਪੈਂਦੀ, ਇਹਨੂੰ ਡੱਕੋ, ਇਹਨੂੰ ਬੰਨ੍ਹ ਲਓ ਕਿਤੇ। ਕਹਿਣ ਦਾ ਮਤਲਬ ਇਹ ਹੈ ਕਿ ਇਹ ਲੋਕਾਂ ਦੀ ਪ੍ਰਾਈਵੇਸੀ ਦੀ ਤਬਾਹੀ ਕਰਨ ਰਹੀ ਹੈ। ਜਿਹੜਾ ਵਿਕਟਮ ਹੁੰਦਾ ਹੈ, ਜਿਹਦੀ ਇੱਜ਼ਤ ਲੁੱਟੀ ਗਈ, ਸਾਡਾ ਜਿਹੋ ਜਿਹੀ ਸਾਡੀ ਸੁਸਾਇਟੀ, ਉਹ ਪਹਿਲਾਂ ਨਹੀਂ ਬਖਸ਼ਦੇ ਉਹਨਾਂ ਨੂੰ, ਵਿਕਟਮ ਨੂੰ ਹੀ ਤਾਂ ਉੱਥੇ ਕਸੂਰਵਾਰ ਬਣਾ ਦਿੱਤਾ ਜਾਂਦਾ ਹੈ। ਬਦਕਿਸਮਤੀ ਦੀ ਔਰ ਸ਼ਰਮਿੰਦਗੀ ਦੀ ਗੱਲ ਹੈ। ਅਤੇ ਉੱਤੋਂ ਇਹ ਬੀਬੀ ਜਿਹੜੀ ਹੈ, ਇਹ ਘਰੋਂ ਘਰੀ ਅੱਪੜ ਗਈ ਹੈ, ਹਰ ਥਾਂ 'ਤੇ ਕੈਮਰੇ ਲੈ ਕੇ ਅੱਪੜ ਜਾਂਦੀ ਹੈ। ਇਹਨੂੰ ਡੱਕੋ, ਇਹਨੂੰ ਬੰਨੋ ਕਿਤੇ, ਇਹਨੂੰ ਆਪ ਨਹੀਂ ਖਿਆਲ ਆਉਣਾ, ਕਿਉਂਕਿ ਅਸੀਂ ਇਹਦੀ ਪਹਿਲਾਂ ਵੀ ਬੜੀ ਖਿਚਾਈ ਕੀਤੀ ਹੈ, ਲੇਕਿਨ ਇਹ ਨਹੀਂ ਸ਼ੇਰ ਦੀ ਬੱਚੀ ਟਲਦੀ। ਉਹਨੂੰ ਲੱਗਦਾ ਹੈ ਕਿ ਜਿਹੜਾ ਮੈਨੂੰ ਮਾੜਾ ਚੰਗਾ ਕਹਿੰਦੇ ਨੇ, ਮੇਰੀ ਤਾਂ ਮਸ਼ਹੂਰੀ ਹੋ ਰਹੀ ਹੈ, ਇਸ ਲਈ ਇਹਦੀ ਕੋਈ ਮੇਰਾ ਮਤਲਬ ਹੈ ਸਰਜ਼ਨਸ਼ ਕਰੇ, ਕੋਈ ਇਹਨੂੰ ਸਮਝਾਵੇ ਵੀ ਇਹ ਕੰਮ ਚੰਗਾ ਨਹੀਂ। ਹਾਂ, ਤੂੰ ਵੈਸੇ ਬਿਆਨ ਦੇ ਦੇ, ਤੂੰ ਵੈਸੇ ਜਿਹੜਾ ਹੈ ਉਹ ਥਾਣੇ ਚਲੇ ਜਾ, ਥਾਣੇ ਦੇ ਵਾਲਿਆਂ ਦੇ ਕੋਲੋਂ ਪੁੱਛ ਲੈ ਕਿ ਬਈ ਕੀ ਕਾਰਵਾਈ ਕੀਤੀ ਹੈ। ਤੂੰ ਜਿਹੜੇ ਮੁਜਰਮ ਨੇ ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰ ਲੈ, ਉੱਥੇ ਵੀਡੀਓ ਬਣਾ ਲੈ ਵੀ ਇਹਨਾਂ ਨੂੰ ਕਰਾਰ ਵਾਕਈ ਸਜ਼ਾ ਦੇਣੀ। ਇਹ ਕੰਮ ਨਾ ਕਰ, ਜਿਹੜੇ ਮਜ਼ਲੂਮ ਨੇ ਉਹਨਾਂ ਨੂੰ ਕੈਮਰਿਆਂ ਦੇ ਕੋਲ ਲੈ ਕੇ ਆਉਣੀ, ਉਹਨਾਂ ਦੀ ਇੱਜ਼ਤ ਦੀ ਧੂੜ ਕਿਉਂ ਪੁੱਟਣ ਡਈ ਹੈ। ਬਹਰਹਾਲ ਇਹ ਕਮਲੀ ਹੈ ਜਾਂ ਤਾਂ ਬੇਵਕੂਫ ਹੈ ਜਾਂ ਬਿਲਕੁਲ ਹੀ ਉਹ ਜੱਡ ਹੈ। ਇਹ ਬੱਕਰੀ ਯਾਰ ਜਿੱਧਰ ਨੂੰ ਇਹਦਾ ਮੂੰਹ ਹੁੰਦਾ ਭੈਣ ਸਾਡੀ, ਇਹ ਉੱਧਰ ਨੂੰ ਉੱਠ ਕੇ ਤੁਰ ਪੈਂਦੀ ਹੈ। ਇਹਨੂੰ ਡੱਕੋ ਬਈ, ਕੋਈ ਨੂਨ ਲੀਗ ਵਾਲਿਓ, ਕੋਈ ਡੱਕੋ। ਬਲ ਕਸੂਰ ਦੇ ਵਿੱਚੋਂ ਮਲਕ ਅਹਿਮਦ ਖਾਨ ਸਾਹਿਬ ਕਸੂਰ ਤੋਂ ਨੇ, ਉਹ ਵੀ ਕੋਈ ਸਮਝਾਉਣ ਇਹਨਾਂ ਨੂੰ ਵੀ ਨਾ ਬੀਬੀ ਇਸ ਤਰ੍ਹਾਂ ਨਾ ਕਰ। ਅਗਲੀ ਖਬਰ ਟੋਬਾ ਟੇਕ ਸਿੰਘ ਤੋਂ ਹੈ। ਟੋਬਾ ਟੇਕ ਸਿੰਘ ਦੇ ਵਿੱਚ ਜਿਹੜੀ ਹਰਕਤ ਹੋਈ, ਉਹ ਮੈਂ ਤਾਂ ਹੈਰਾਨ ਹੈ ਕਿ ਟੋਬੇ ਵਾਲਿਆਂ ਨੇ ਹਰਕਤ ਕੀਤੀ। ਟੋਬੇ ਦੇ ਵਿੱਚ ਅਰਾਈ ਬਰਾਦਰੀ ਬਹੁਤੀ ਬੈਠੀ ਅਤੇ ਸਿਆਣੇ ਲੋਕ ਨੇ ਉਹ ਸਾਰੇ, ਉੱਥੇ ਬੈਠਿਆਂ ਹੋਇਆਂ ਵੀ ਇਹੋ ਜਿਹਾ ਕੰਮ ਹੈ, ਅਤੇ ਮੈਂ ਤਾਂ ਫਿਰ ਬੜਾ ਹੀ ਪਰੇਸ਼ਾਨ ਹੈ। 2 ਨੌਜਵਾਨਾਂ ਨੇ ਇੱਕ ਦੂਜੇ ਨਾਲ ਸ਼ਰਤ ਲਾਈ, ਅਤੇ ਸ਼ਰਤ ਲਾ ਕੇ ਚੂਹੇ ਮਾਰਨ ਵਾਲੀਆਂ ਗੋਲੀਆਂ ਖਾ ਲਈਆਂ, ਅਤੇ ਬਸ ਫਿਰ ਉਹ ਗੋਲੀਆਂ ਨੇ ਉਹੀ ਕੀਤਾ ਜੋ ਕਰਦੀਆਂ ਨੇ। ਬਦਕਿਸਮਤੀ ਦੇ ਨਾਲ ਦੋਵਾਂ ਦੀ ਮੌਤ ਹੋ ਗਈ। ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਡੌਨ ਨਿਊਜ਼ ਦੀ ਖਬਰ ਹੈ, ਕੋਈ ਮਾੜੀ ਮੋਟੀ ਖਬਰ ਨਹੀਂ ਹੈ, ਡੌਨ ਨਿਊਜ਼ ਨੇ ਖਬਰ ਦਿੱਤੀ ਹੈ। ਇਹ ਹੁਣ ਇਸ ਅਕਲ 'ਤੇ ਜਾਂ ਜਿਹੜੇ ਬੰਦੇ ਆਲੇ ਦੁਆਲੇ ਬੈਠੇ ਸੀ ਉਹਨਾਂ ਦੀ ਅਕਲ ਦੇ ਉੱਤੇ ਵੀ 21 ਤੋਪਾਂ ਦੀ ਸਲਾਮੀ ਹੈ। ਉਹ ਜ਼ਹਿਰ ਹੈ, ਜ਼ਹਿਰ ਖਾਓਗੇ ਤਾਂ ਕੀ ਬਣਨਾ ਤੁਹਾਡੇ ਨਾਲ। ਇਹਦੇ ਸ਼ਰਤ ਵਾਲੀ ਗੱਲ ਕਿਹੜੀ ਹੈ ਮੈਨੂੰ ਦੱਸੋ, ਇਹਦੇ 'ਚ ਕੀ ਪ੍ਰੂਵ ਕਰਨਾ ਜੀ। ਮਤਲਬ ਅਗਰ ਤੁਸੀਂ ਜ਼ਹਿਰ ਖਾਓਗੇ, ਮਤਲਬ ਚੱਲਦੀ ਟ੍ਰੇਨ ਦੇ ਅੱਗੇ ਬੰਦਾ ਖਲੋ ਜਾਏ, ਉਹਦੇ ਨਾਲ ਕੀ ਹੋਣਾ ਹੈ। ਇਸੇ ਤਰ੍ਹਾਂ ਜਿਹੜਾ ਕੋਈ ਬੰਦਾ ਜ਼ਹਿਰ ਖਾਏਗਾ ਉਹਦੇ ਨਾਲ ਕੀ ਹੋਣਾ ਹੈ। ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਟੋਬੇ ਦੇ ਮੁੰਡਿਆਂ ਨੂੰ ਹੋਇਆ ਕੀ, ਅਤੇ ਉਹਨਾਂ ਨੇ ਇਹ ਕੀ ਹਰਕਤ ਕੀਤੀ ਹੈ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਉਹ ਬਰਬਾਦ ਕਰ ਛੱਡੀ ਹੈ, ਮਾਂ ਪਿਓ ਦੀ ਵੀ ਪਿੱਛੋਂ ਬਰਬਾਦ ਕਰ ਛੱਡੀ ਹੈ। ਇਸ ਲਈ ਬੱਚਿਆਂ ਨੂੰ ਸਮਝਾਓ, ਐਡਵੈਂਚਰ ਕਰਿਆ ਕਰੋ, ਲੇਕਿਨ ਉਹ ਐਡਵੈਂਚਰ ਕਰੋ ਜਿਹੜਾ ਕੋਈ ਐਡਵੈਂਚਰ ਚਾਹੁੰਦਾ ਹੈ। ਇਹ ਕੋਈ ਐਡਵੈਂਚਰ ਥੋੜ੍ਹੀ ਹੈ ਜਿਹੜਾ ਕੀਤਾ ਜੇ। ਅਗਲੀ ਖਬਰ ਤੁਹਾਡੇ ਸਾਹਮਣੇ KP ਤੋਂ ਰੱਖਦੇ ਹਾਂ। ਲਓ ਜੀ, ਉੱਥੇ ਹੁਣ ਟਾਸ 'ਤੇ ਫੈਸਲੇ ਹੋਣੇ ਨੇ KP 'ਚ। ਹਾਂਜੀ, ਦੁਰਸਤ ਸੁਣ ਰਹੇ ਹੋ ਤੁਸੀਂ।
ਟਾਸ ਤੇ ਫੈਸਲੇ ਹੋਣੇ ਨੇ ਕੇਪੀ 'ਚ। ਕੇਪੀ ਦੇ ਵਿੱਚ ਸੀਟਾਂ ਜਿਹੜੀਆਂ ਉਹ ਤੁਹਾਨੂੰ ਪਤਾ ਲੁੱਟ ਮਾਰ ਦੀਆਂ ਸੀਟਾਂ ਜਿਹੜੀਆਂ ਦੇ ਰਹੇ ਨੇ JUI ਫੇ ਨੂੰ ਔਰ ਨੂਨ ਲੀਗ ਨੂੰ, ਉਹਨਾਂ ਨੇ ਜਿਹੜੀਆਂ ਸੀਟਾਂ ਫਾਰਮ 47 ਤੇ ਉਹਨਾਂ ਨੂੰ ਜਿਤਵਾਈਆਂ ਸਨ, ਇੱਕੋ ਜਿਹੀਆਂ ਸਨ, ਲੇਕਿਨ ਜਮੀਅਤ ਦੇ ਉਲਮਾ ਇਸਲਾਮ ਮੌਲਾਨਾ ਫਜ਼ਲ ਰਹਿਮਾਨ ਉਹਨਾਂ ਨੂੰ ਇੱਕ ਸੀਟ ਮਖਸੂਸ ਨਸ਼ਿਸਤਾਂ ਦੀ ਵੱਧ ਮਿਲ ਗਈ ਸੀ। ਉੱਥੇ ਪੈ ਗਿਆ ਰੌਲਾ। ਨੂਨ ਲੀਗ ਨੇ ਕਿਹਾ ਕਿ ਸੀਟਾਂ ਬਰਾਬਰ ਨੇ ਤੇ ਸਾਨੂੰ ਵੀ ਦਿਓ। ਉਹਨਾਂ ਕਿਹਾ ਜੀ ਹੁਣ ਇੱਕ ਜਿਹੜੀ ਮਖਸੂਸ ਨਸ਼ਿਸਤ ਹੈ ਉਹਨੂੰ ਅੱਧਾ ਕਿਵੇਂ ਕਰ ਦਈਏ, ਜੇ ਇੱਕ ਜਨਾਨੀ ਆਉਣੀ ਨਾ, ਅੱਧੀ ਜਨਾਨੀ ਉੱਤੇ ਤੁਹਾਨੂੰ ਤੇ ਅੱਧੀ ਉੱਤੇ ਤੁਹਾਨੂੰ ਕਿਸ ਤਰ੍ਹਾਂ ਦੇ ਦਈਏ। ਕੋਈ ਕੰਮ ਵਾਲੀ ਤਾਂ ਹੋਣੀ ਨਹੀਂ ਘਰ ਦੇ ਵਿੱਚ ਵੀ ਜਿਹੜੀ ਕਹਿ ਦਈਏ ਸਵੇਰ ਦੇ ਟਾਈਮ ਤੁਹਾਡੇ ਘਰ ਕੰਮ ਕਰ ਲਏਗੀ, ਸ਼ਾਮੀ ਸਾਡੇ ਕਰ ਲਏਗੀ। ਮਤਲਬ ਉਹ ਮਖਸੂਸ ਨਸ਼ਿਸਤਾਂ ਨੇ ਨਾ, ਉਹ ਨੂਨ ਨੂੰ ਅਗਰ 7 ਲੱਭ ਰਹੀਆਂ ਨੇ, JUI ਫੇ ਨੂੰ 8 ਲੱਭ ਰਹੀਆਂ ਨੇ, ਉਹ ਆਉਂਦੇ ਨੇ ਵੀ ਨਹੀਂ ਸਾਨੂੰ ਬਰਾਬਰ ਲੱਭਣੀਆਂ ਚਾਹੀਦੀਆਂ ਨੇ ਕਿਉਂਕਿ ਪਿੱਛੋਂ 47 ਵਾਲੀਆਂ ਸੀਟਾਂ ਸਾਡੀਆਂ ਬਰਾਬਰ ਨੇ। ਹੁਣ ਉਹ ਜਿਹੜੀ ਇੱਕ ਸੀਟ ਹੈ ਉਹਦਾ ਰੌਲਾ ਪਿਆ ਹੈ, ਇਹਨੂੰ ਦੇ ਦੇਣ ਤੇ ਉਹਦੇ 8 ਹੋ ਜਾਂਦੇ ਨੇ, ਇਹਨੂੰ ਦੇ ਦੇਣ ਤੇ ਉਹਦੇ 8 ਹੋ ਜਾਂਦੇ ਨੇ। ਹੁਣ ਅਗਰ ਤਾਂ ਉਹ ਕੰਮ ਵਾਲੀ, ਵੈਸੇ ਕੰਮ ਤਾਂ ਇਹੋ ਜਿਹਾ ਹੀ ਹੈ, ਕਈ ਨੂਨ ਵਾਲਿਆਂ ਨੇ ਸਾਡੀਆਂ ਭੈਣਾਂ ਇਹੋ ਜਿਹੀਆਂ ਹੀ ਰੱਖੀਆਂ ਨੇ ਜਿਹਨਾਂ ਨੂੰ ਗੱਲਬਾਤ ਦਾ ਕੋਈ ਨਹੀਂ ਪਤਾ ਵਾ, ਮੱਖੀਆਂ ਮੁੱਖੀਆਂ ਉਡਾਉਂਦੀਆਂ ਨੇ। ਅਤੇ ਜਾਂ ਤਾਂ ਫਿਰ ਇਹੋ ਜਿਹਾ ਕਰ ਲਓ ਵੀ ਹਫਤੇ ਵਾਲੇ ਦਿਨ ਗਿਣ ਦਿਓ ਨਾ, ਜਾਂ ਹਫਤੇ ਗਿਣ ਦਿਓ, ਮਹੀਨੇ ਦੇ ਪਹਿਲੇ 15 ਦਿਨ ਨੂਨ ਨਾਲ ਕੰਮ ਕਰ ਲਏਗੀ। ਕੰਮ ਤਾਂ ਉਹਨਾਂ ਉਹੀ ਕਰਨਾ ਜਿਹੜਾ ਆ ਕੇ ਬੀਬੀਆਂ ਨੇ ਕਰਨਾ ਹੈ। ਇਹਦੇ ਨਾਲ ਕੀ ਫਰਕ ਪੈਂਦਾ ਵੀ ਕਿਹੜੀ ਜਮਾਤ 'ਚ ਨੇ। ਅਤੇ ਪਹਿਲੇ 15 ਦਿਨ ਉੱਧਰ ਕੰਮ ਕਰ ਲਏਗੀ, ਦੂਸਰੇ 15 ਦਿਨ ਉੱਧਰ ਕਰ ਲਏਗੀ। ਬਾਹਰ ਉਹਨਾਂ ਦਾ ਪੈ ਗਿਆ ਟਾਸ। ਜੇ ਤਾਂ ਹੁਣ ਘਰ 'ਚ ਕੰਮ ਕਰਨ ਵਾਲੀ ਹੁੰਦੀ ਤਾਂ ਵੰਡ ਲੈਂਦੇ ਅੱਧੀ ਅੱਧੀ। ਹੁਣ ਵੰਡੀ ਨਹੀਂ ਜਾ ਸਕਦੀ ਅਤੇ ਹੁਣ ਇਹ ਟਾਸ 'ਤੇ ਫੈਸਲਾ ਹੋਏਗਾ ਜੀ। ਟਾਸ ਕੀਤਾ ਜਾਏਗਾ ਔਰ ਟਾਸ ਦੇ ਉੱਤੇ ਫੈਸਲਾ ਹੋਏਗਾ ਵੀ ਇਹ ਸੀਟ ਜਿਹੜੀ ਹੈ ਇਹ PMLN ਨੂੰ ਦੇਣੀ ਹੈ ਜਾਂ ਇਹ ਸੀਟ ਜਿਹੜੀ ਉਹ ਫਜ਼ਲ ਰਹਿਮਾਨ ਸਾਹਿਬ ਨੂੰ ਦੇਣੀ। ਇਹ ਟਾਸ ਦੇ ਉੱਤੇ ਫੈਸਲਾ ਹੋਣਾ। ਹੁਣ ਜ਼ਰਾ ਗੌਰ ਕਰੋ ਕਿ ਸਾਡੇ ਚੌਧਰੀ ਨਿਜ਼ਾਮੁਦੀਨ ਸਾਹਿਬ, ਫੀਲਡ ਮਾਰਸ਼ਲ ਸਾਹਿਬ ਮਾਮਲੇ ਕਿੱਥੇ ਲੈ ਆਏ ਨੇ ਕਿ MPMN ਨੇ ਟਾਸ 'ਤੇ ਬਣ ਰਹੇ ਨੇ। ਹਾਂਜੀ, ਮਤਲਬ ਜਿਹੜਾ ਕੰਮ ਵੋਟਾਂ ਨਾਲ ਹੁੰਦਾ ਸੀ, ਵੋਟ ਪੈ ਕੇ ਜਿਹੜੀਆਂ ਗੱਲਾਂ ਲੱਭਦੀਆਂ ਸਨ, ਅਗਲੇ ਇੱਥੇ ਹੁਣ ਸਿੱਕੇ ਨਾਲ ਟਾਸ ਕਰਕੇ ਤੇ MPA ਬਣ ਜਾਏਗੀ ਇੱਕ, ਜਾਂ ਇਸ ਜਮਾਤ ਦੀ ਜਾਂ ਉਸ ਦੀ। ਵੈਸੇ ਜਿੱਦਤ 'ਤੇ ਲੈ ਕੇ ਆਏ ਨੇ। ਤੁਹਾਨੂੰ ਚੌਧਰੀ ਸਾਹਿਬ ਦੀ ਤਾਰੀਫ ਤਾਂ ਕਰਨੀ ਪਏਗੀ, ਜਿੱਥੋਂ ਤੱਕ ਚੌਧਰੀ ਸਾਹਿਬ ਮਾਮਲੇ ਨੂੰ ਲੈ ਆਏ ਨੇ। ਮੇਰਾ ਨਹੀਂ ਖਿਆਲ ਕਿ ਇਸ ਤੋਂ ਅੱਗੇ ਜਿਹੜਾ ਮਾਮਲਾ ਜਿਹੜਾ ਉਹ ਹੋ ਸਕਦਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੇ ਹੈ, ਬਲਕਿ ਤੁਹਾਨੂੰ ਇੱਕ ਵੀਡੀਓ ਸੁਣਵਾ ਦਿੰਦੇ। ਇੱਕ ਖਾਤੂਨ ਮੌਲਵੀ ਸਾਹਿਬਾਂ ਨੇ ਵਾਜ਼ ਕਰ ਰਹੀਆਂ ਨੇ, ਨੌਜਵਾਨਾਂ ਨੂੰ ਚੁੰਮਣਾ ਵੀ ਚਾਹੁੰਦੀਆਂ ਨੇ ਅਤੇ ਗਲੇ ਵੀ ਲਾਉਣਾ ਚਾਹੁੰਦੀਆਂ ਨੇ। ਅਤੇ ਮੇਰਾ ਮਸ਼ਵਰਾ ਇਹੀ ਹੈ ਵੀ ਥੋੜ੍ਹਾ ਜਿਹਾ ਖਿਆਲ ਕਰੋ। ਉਹ ਨੌਜਵਾਨ ਜਿਹੜੇ ਨੇ, ਠੀਕ ਹੈ ਤੁਸੀਂ ਨੌਜਵਾਨਾਂ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਉਹ ਠੀਕ ਹੈ, ਕਰਨਾ ਚਾਹੀਦਾ। ਨੌਜਵਾਨਾਂ ਨੂੰ ਇਕੱਲਾ ਨਹੀਂ ਛੱਡਣਾ ਚਾਹੁੰਦੇ ਬੀਬੀ ਭੈਣ, ਉਹ ਵੀ ਠੀਕ ਹੈ। ਪਰ ਨੌਜਵਾਨ ਜਵਾਨ ਨੇ ਅਤੇ ਮੇਰਾ ਮਤਲਬ ਹੈ ਗੈਰ ਮਹਿਰਮ ਵੀ ਨੇ, ਅਤੇ ਇਹਨਾਂ ਨਾ ਮੇਰਾ ਮਤਲਬ ਕੰਮ ਜਿਹੜਾ ਇਹਨੂੰ ਮਜ਼ਹਬ ਹੀ ਰਹਿਣ ਦਿਓ, ਇਹਨੂੰ ਬਾਲੀਵੁੱਡ ਨਾ ਬਣਾਓ, ਤੁਹਾਡੀ ਮਿਹਰਬਾਨੀ ਹੈ। ਇਹਨਾਂ ਨਾ ਕੰਮ ਖਿੱਚ ਦਿਓ ਵੀ ਮੇਰਾ ਮਤਲਬ ਨੌਜਵਾਨਾਂ ਦੀ ਲੈ ਨਹੀਂ ਲੱਗੀ ਹੋਵੇ ਉੱਥੇ। ਭੈਣ ਸਾਡੀ ਦਾ ਜਿਹੜਾ ਵੀ ਦਰਬਾਰ ਸ਼ਰਬਾਰ ਜਾਂ ਜਿੱਥੇ ਵੀ ਹੈ ਨੇ, ਉੱਥੇ ਨੌਜਵਾਨਾਂ ਦੀ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ 22% ਤੇ ਬੇਰੁਜ਼ਗਾਰੀ ਹੈ, 60% ਨੌਜਵਾਨਾਂ ਦੀ ਤਾਦਾਦ ਹੈ। ਅਤੇ ਇਹ ਭੈਣ ਮੇਰੀ ਇਹ ਬਣੂ ਕੀ? ਇੰਨੇ ਬੰਦਿਆਂ ਨੂੰ ਆਪਾਂ ਗੜ ਲਾਵਾਂਗੇ ਅਤੇ ਮੇਰਾ ਮਤਲਬ ਉੱਥੇ ਤਾਂ ਲਾਈਨ ਨਹੀਂ ਟੁੱਟੇਗੀ, ਬੱਸਾਂ ਚਲਾਉਣੀਆਂ ਪੈਣਗੀਆਂ, ਟ੍ਰੇਨਾਂ ਚਲਾਉਣੀਆਂ ਪੈਣਗੀਆਂ, ਖਾਸ ਜਨਾਬ ਦੇ ਸ਼ਹਿਰ ਵਾਲੇ ਪਾਸੇ ਨੂੰ। ਇਹ ਜ਼ਰਾ ਸੁਣੋ ਕਹਿੰਦੇ ਕੀ ਨੇ। टिकटॉक, क्योंकि बाहर की दुनिया में टिकटॉक बहुत अच्छी चीज़ है, देखिए वहाँ बहुत अच्छी तालीमात भी मिलती है। मुझे पाकिस्तान का इतना पता नहीं। और इसी तरह ख़ास तौर पर इंस्टा और टिकटॉक में कुछ क्विज़ किए जाएंगे और इंशाल्लाह कुछ इनामात आप लोगों को मैं गिफ्ट्स देना चाहूँगी, बिकॉज़ मेरा बड़ा दिल चाहता है। मैंने अपनी टीम से कहा कि मैं ख़ुद दूँगी, मेरा दिल चाह रहा है अपने हाथ से। मैं आप लोगों का हाथ चूमना चाहती हूँ, अपने जवानों के करीब होना चाहती हूँ। मैं दुनिया भर में जहाँ भी जाती हूँ, कभी जब बहुत रश होता है तो वो कहते हैं ना जाए दूर हो जाए, दूर, टाइम नहीं है, टाइम नहीं है। मैं कहती हूँ नो 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 नो, आई हैव टू मीट देम, आई हैव टू हग देम। यू कांट से टू स्पेशली टू यंगस्टर्स के वो दूर हो जाए। नहीं, सिर्फ बड़े मुझसे चिपके नहीं रहे, बच्चों को भी नज़दीक आने दे। बच्चे बेचारे एहतराम में पीछे होते, बड़े आगे आगे होते। तो बच्चे मीन्स मेरे जवान खूबसूरत जो नूर है, उनके लिए मेरी जान कुर्बान। ਸੁਣ ਲਿਆ ਜੇ, ਤਜੀਆ ਮੇਰਾ ਕੋਈ ਨਹੀਂ, ਮੇਰੇ ਹੱਥ ਖੜੇ ਨੇ ਇਹਦੇ 'ਤੇ। ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।